व्यूअर्स ब्रेक ਤੋਂ ਬਾਅਦ ਤੁਹਾਡਾ ਸਵਾਗਤ ਹੈ। ਲੀਡਰ ਸਾਹਿਬ ਸਾਡੇ ਕੋਲ ਕੁਝ ਟਿੱਪਣੀਆਂ YouTube ਤੇ ਆਈਆਂ ਹਨ। ਪਹਿਲੀ ਟਿੱਪਣੀ ਹੈ ਸਾਡੇ ਵੱਲੋਂ ਸਰਦਾਰ ਕਪੂਰ ਸਿੰਘ ਜੀ ਸੰਬੰਧੀ ਕੀਤੇ ਸੈਗਮੈਂਟ ਤੇ ਵੀਰ ਹਰਜੀਤ ਸਿੰਘ ਬਾਬਲਾ ਲਿਖਦੇ ਹਨ। ਇਸ ਟੌਪਿਕ ਤੇ ਰੋਸ਼ਨੀ ਪਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਲੀਡਰ ਸਾਹਿਬ। ਦੇਖੋ ਸਰ ਕਪੂਰ ਸਿੰਘ ਸਾਡੇ ਮੈਂ ਜਿਵੇਂ ਬਹੁਤ ਵਾਰ ਰਿਪੀਟ ਕਰਦਾ ਸਾਡੇ ਆਈਕਨ ਨੇ, ਸਾਡੇ ਆਦਰਸ਼ ਨੇ ਜੀ। ਔਰ ਜਿਵੇਂ ਇੱਕ ਵੀਰ ਨੇ ਕਾਫੀ ਪਹਿਲਾਂ ਇਹ ਈਮੇਲ ਵੀ ਲਿਖੀ, ਫੇਸਬੁੱਕ ਤੇ ਵੀ ਸੀ ਜੀ ਕਿ ਸਾਚੀ ਸਾਖੀ ਉਹਨਾਂ ਦੀ ਜਿਹੜੀ ਸ਼ਾਹਕਾਰ ਹੈ, ਉਹਨਾਂ ਦੀ ਸਵੈ ਜੀਵਨੀ ਵੀ ਹੈ ਔਰ ਕੌਮ ਦੀ ਰਾਦਰ ਉਹ ਸਵੈ ਜੀਵਨੀ ਹੈ ਸਾਰੀ 20ਵੀਂ ਸਦੀ ਦੀ ਜੀ, ਵੀ ਉਸ ਨੇ ਉਹਨਾਂ ਦੀ ਸਾਰੀ ਵਿਚਾਰਧਾਰਾ ਨੂੰ ਬਦਲ ਦਿੱਤਾ ਜੀ। ਮੈਂ ਸਮਝਦਾ ਵੀ ਬਹੁਤ ਵਾਰ ਕਿਉਂਕਿ ਅਸੀਂ ਵੀ ਇਸ ਗੱਲ 'ਚ ਯਕੀਨ ਰੱਖਦੇ ਹਾਂ ਕਿ ਵੀ ਕਈ ਵਾਰ ਮੈਸੇਂਜਰ ਨਾਲੋਂ ਵੀ ਮੈਸੇਜ ਵੱਲ ਧਿਆਨ ਜ਼ਿਆਦਾ ਦੇਣਾ ਚਾਹੀਦਾ। ਚਲੋ ਗੁਰੂ ਸਾਹਿਬਾਨ ਜਾਂ ਜਿਹੜੇ ਡਿਵਾਈਨ ਰਹਿਬਰ ਨੇ ਉਹਨਾਂ ਨੂੰ ਤਾਂ ਮੈਸੇਜ ਔਰ ਮੈਸੇਂਜਰ ਦੋਨੋਂ ਹੀ ਇੰਪੋਰਟੈਂਟ ਹੁੰਦੇ ਨੇ ਜੀ, ਪਰ ਬਹੁਤ ਵਾਰ ਜੇ ਅਸੀਂ ਮੈਸੇਂਜਰ ਦੇ ਨਾਲ ਹੀ ਜੁੜ ਜਾਈਏ ਜਾਂ ਜਿਵੇਂ ਸਰ ਕਪੂਰ ਸਿੰਘ ਦੇ ਹਵਾਲੇ ਨਾਲ ਹੈ ਸਿਰਫ ਅਸੀਂ ਉਹਨਾਂ ਦਾ ਹੀ ਗੁਣਗਾਇਨ ਕਰੀਏ, ਪਰ ਜਿਹੜੀ ਗੱਲ ਉਹਨਾਂ ਨੇ ਕਹੀ, ਜਿਸ ਦੌਰ 'ਚ ਉਹ ਲੰਘੇ, ਜਿਸ ਕਿਸਮ ਦਾ ਮਾਹੌਲ ਉਹਨਾਂ ਨੇ ਅਕਾਲੀ ਲੀਡਰਸ਼ਿਪ ਦਾ, ਉਹਨਾਂ ਦੇ ਵਰਤਾਰੇ ਦਾ ਦੇਖਿਆ, ਉਸ ਨੂੰ ਬਿਆਨਿਆ ਜੀ, ਅੱਜ ਸਥਿਤੀ ਉਸ ਤੋਂ ਕੋਈ ਵੱਖਰੀ ਨਹੀਂ ਹੈ। ਔਰ ਜੇ ਅਸੀਂ ਉਸ ਨੂੰ ਸਮਝ ਸਕੇ ਹੁੰਦੇ ਉਸ ਸਾਰੇ ਨੂੰ ਜੋ ਉਹਨਾਂ ਨੇ ਉਸ ਦੌਰ ਦੀ ਗੱਲ ਕਹੀ, ਤੇ ਸ਼ਾਇਦ ਸਾਡੇ 'ਚ ਬਹੁਤ ਸਾਰੀ ਐਸੀ ਅਵੇਅਰਨੈਸ ਹੁੰਦੀ ਕਿ ਅਸੀਂ ਇਹਨਾਂ ਦੇ ਜਿਹੜਾ ਮੱਕੜ ਜਾਲ ਦੇ ਵਿੱਚ ਨਾ ਫਸਦੇ ਅੱਜ ਜਿਵੇਂ ਕਿ ਜੋ ਸਿੱਖਾਂ ਦਾ ਹਾਲ ਕੀਤਾ। ਸੋ ਇਹਨਾਂ ਦਾ ਵੀਰ ਹਰਜੀਤ ਸਿੰਘ ਬਾਬਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਅਸੀਂ ਤਾਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਵਾਰ ਭਾਵੇਂ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਸਨੇਹ ਜੀ, ਸਰ ਕਪੂਰ ਸਿੰਘ, ਇਹ ਦੋ ਐਸੀਆਂ ਸ਼ਖਸੀਅਤਾਂ ਨੇ 20ਵੀਂ ਸਦੀ ਦੇ ਵਿੱਚ। ਔਰ ਮੈਂ ਇੱਕ ਸਕਾਲਰ ਜਿਹਨਾਂ ਦਾ ਮੈਂ ਨਾਂ ਤਾਂ ਨਹੀਂ ਲਵਾਂਗਾ, ਉਹਨਾਂ ਨੇ ਆਪਣੀ ਪਹਿਲੀ ਕਿਤਾਬ ਲਿਖੀ ਤਾਂ ਉਹਦੇ 'ਚ ਉਹਨਾਂ ਨੇ ਸਰ ਕਪੂਰ ਸਿੰਘ ਹੋਰਾਂ ਬਾਰੇ ਕੋਈ ਉਹਨਾਂ ਦੀ ਲਿਖਤ ਤੇ ਕੋਈ ਟੀਕਾ ਟਿੱਪਣੀ ਕੀਤੀ ਜੀ। ਤੇ ਉਹਨਾਂ ਨੂੰ ਮੈਂ ਮੇਰੇ ਕੋਲ ਆਏ ਜਦੋਂ ਵਾਸ਼ਿੰਗਟਨ ਵਿਜ਼ਿਟ ਕਰ ਰਹੇ ਸੀ ਠਹਿਰੇ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਤੁਸੀਂ ਬੜੇ ਵਿਦਵਾਨ ਹੋ ਔਰ ਬੜੀ ਰਿਸਰਚ ਦੇ ਨਾਲ ਲਿਖ ਰਹੇ ਹੋ ਕਿਤਾਬਾਂ ਇੱਕ ਤੋਂ ਬਾਅਦ ਇੱਕ ਜੀ, ਪਰ ਇੱਕ ਗੱਲ ਜੇ ਤੁਸੀਂ ਮੇਰੀ ਮੰਨੋ ਜਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ, ਮੰਨਣਾ ਨਾ ਮੰਨਣਾ ਤੁਹਾਡਾ ਕੰਮ ਹੈ ਜੀ ਜੀ, ਕਿ ਦੋ ਸ਼ਖਸੀਅਤਾਂ ਐਸੀਆਂ ਨੇ ਸਰ ਕਪੂਰ ਸਿੰਘ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜੀ, ਜਿਨ੍ਹਾਂ ਦੇ ਕੰਮਕਾਰ ਕਰਨ ਦੇ ਢੰਗ ਜਾਂ ਉਹਨਾਂ ਦੇ ਵਿਚਾਰ ਜਾਂ ਉਹਨਾਂ ਦੀਆਂ ਲਿਖਤਾਂ ਜਾਂ ਉਹਨਾਂ ਦੇ ਜੀਵਨ 'ਚੋਂ ਜੇ ਸਾਨੂੰ ਕੋਈ ਕਮੀ ਵੀ ਕਿਤੇ ਨਜ਼ਰ ਆਏ ਤੇ ਫਿਰ ਵੀ ਅਸੀਂ ਇਹ ਅਬਵ ਬੋਰਡ ਹੋਣੇ ਚਾਹੀਦੇ ਨੇ। ਇਹਨਾਂ ਬਾਰੇ ਕੁਝ ਵੀ ਸਾਡਾ ਕਹਿਣਾ ਜਾਂ ਲਿਖਣਾ ਨਹੀਂ ਬਣਦਾ ਹੈ ਕਿ ਤੁਸੀਂ ਉਹਨਾਂ ਨੂੰ ਆਧਾਰ ਬਣਾ ਕੇ ਕੋਈ ਆਪਣੀ ਸਿਆਣਪ ਘੁੱਟਣ ਦੀ ਕੋਸ਼ਿਸ਼ ਕਰੋ ਜੀ। ਔਰ ਚਲੋ ਉਹਨਾਂ ਨੇ ਜਿਹੜੀਆਂ ਬਾਅਦ ਦੇ ਵਿੱਚ ਕਿਤਾਬਾਂ ਲਿਖੀਆਂ ਉਹਦੇ 'ਚ ਉਹਨਾਂ ਨੇ ਇਸ ਗੱਲ ਦੀ ਟੇਕ ਕੇਅਰ ਕੀਤੀ ਕਿ ਐਸਾ ਕੁਝ ਨਹੀਂ ਆਇਆ, ਕਿਉਂਕਿ ਮੈਂ ਇਹ ਸਮਝਦਾ ਵੀ ਇਹਨਾਂ ਦੋਨਾਂ ਦੇ ਉੱਤੇ ਹੀ ਸਰ ਕਪੂਰ ਸਿੰਘ 20ਵੀਂ ਸਦੀ ਦੇ ਪਹਿਲੇ ਹਾਫ ਅੰਗਰੇਜ਼ਾਂ ਦੇ ਜ਼ਮਾਨੇ 'ਚ, ਕਿਉਂਕਿ ਉਹਨਾਂ ਨੇ ਉਹ ਸਾਰਾ 1930ਵਿਆਂ ਦਾ ਦੌਰ ICS ਬਣੇ ਦੇਖਿਆ, ਫਿਰ 1947 ਦਾ ਟ੍ਰਾਂਜੀਸ਼ਨ ਦਾ ਦੌਰ ਜਦੋਂ ਕਿ ਪਾਵਰ ਇੱਕ ਤੋਂ ਦੂਜਿਆਂ ਨੂੰ ਗਈ, ਉਦੋਂ ਅਕਾਲੀ ਲੀਡਰਸ਼ਿਪ ਦਾ ਕੀ ਰੋਲ ਸੀ। ਜੇ ਅੰਗਰੇਜ਼ਾਂ ਨੇ ਕੋਈ ਸੁਨੇਹਾ ਦੇਣ ਦੇ ਲਈ ਵਰਤਿਆ ਤੇ ਇਹਨਾਂ ਨੂੰ ਹੀ ਸੀ ਕਿ ਅਕਾਲੀ ਲੀਡਰਾਂ ਨੂੰ ਕਿਹਾ, ਜਿਹੜੀਆਂ 5-6 ਉਦਾਹਰਨਾਂ ਉਹਨਾਂ ਨੇ ਸਾਚੀ ਸਾਖੀ ਦਿੱਤੀਆਂ ਕਿ ਕਿਵੇਂ ਗਿਆਨੀ ਕਰਤਾਰ ਸਿੰਘ, ਕਿਉਂਕਿ 1947 'ਚ ਪ੍ਰਧਾਨ ਸੀ ਅਕਾਲੀ ਦਲ ਦਾ, ਕਿ ਕਿਵੇਂ ਉਹਨਾਂ ਤੱਕ ਉਹ ਸੁਨੇਹਾ ਪਹੁੰਚਾਉਂਦੇ ਰਹੇ, ਕਿਵੇਂ ਉਹਨਾਂ ਨੇ ਜਿਹੜਾ ਉਹ ਸਾਰੇ ਨੂੰ ਕਾਂਗਰਸ ਦੇ ਪ੍ਰਭਾਵ ਥੱਲੇ ਜਾਂ ਬਲਦੇਵ ਸਿੰਘ ਦੇ ਪ੍ਰਭਾਵ ਥੱਲੇ ਸੈਬੋਟਾਜ ਕੀਤਾ। ਫਿਰ ਉਹ 47 ਤੋਂ ਬਾਅਦ ਦਾ ਦੌਰ ਕਿ ਕਿਵੇਂ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ, ਕਿਵੇਂ ਉਹਨਾਂ ਨੇ ਚੈਲੰਜ ਕੀਤਾ, ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ, ਫਿਰ ਕਿਵੇਂ ਉਹ ਪਾਰਲੀਮੈਂਟ ਤੱਕ ਪਹੁੰਚੇ 1962 ਦੇ ਵਿੱਚ, ਉਹਨਾਂ ਨੇ ਕਿਵੇਂ ਫਿਰ ਨਹਿਰੂ ਨੂੰ ਵੰਗਾਰਿਆ ਪਾਰਲੀਮੈਂਟ 'ਚ ਖਲੋ ਕੇ ਜਦੋਂ ਕਿ ਅਕਤੂਬਰ ਦੇ ਵਿੱਚ ਚੀਨ ਭਾਰਤ ਦੀ ਜੰਗ ਹੋਈ, ਔਰ ਹੁਣ ਇਹਦੇ ਸਬੂਤ ਨੇ ਕਿ ਇੰਡੀਆ ਨੇ ਉਹ ਜੰਗ ਸਹੇੜੀ ਬਿਨਾਂ ਤਿਆਰੀ ਤੋਂ, ਬਿਨਾਂ ਕੋਈ ਕੇਸ ਬਣਨ ਦੇ। ਸੋ ਸਰ ਕਪੂਰ ਸਿੰਘ ਦੀ ਲਿਖਤ ਫਿਰ ਉਹਨਾਂ ਨੇ ਸਾਚੀ ਸਾਖੀ ਦੇ ਮੁੱਢ ਦੇ ਵਿੱਚ ਹੀ ਲਿਖਿਆ ਕਿ ਸੰਤਨ ਕੀ ਸੁਣ ਸਾਚੀ ਸਾਖੀ ਸੋ ਪੇਖੈ ਸੋ ਆਖੈ ਜੋ ਪੇਖੇ ਆਖੀ ਜੀ, ਉਹੀ ਜੋ ਮੈਂ ਅੱਖਾਂ ਨਾਲ ਦੇਖਿਆ ਉਹੀ ਕਹਾਣੀ ਕਹਿ ਰਿਹਾ। ਸੋ ਇਹ ਉਹ ਇਮਾਰਤ ਹੈ, ਇੱਕ ਪਾਸੇ ਬਿਟਰੇਲ ਦੀ ਕਹਾਣੀ ਹੈ ਹਿੰਦੂ ਲੀਡਰਸ਼ਿਪ ਦੇ ਕਾਂਗਰਸ ਦੀ, ਸਿੱਖ ਲੀਡਰਸ਼ਿਪ ਦੀ ਸਟੋਰੀ ਆਫ ਮਿਸਡ ਓਪਰਚੁਨਿਟੀਜ਼ ਹੈ, ਗਵਾਏ ਗਏ ਮੌਕਿਆਂ ਦੀ ਹੈ, ਔਰ ਫਿਰ ਉਸ ਸਾਰੇ ਚੋਂ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਉੱਭਰਦੇ ਨੇ ਜਿਹੜੇ ਉਸ ਲਿੰਕ ਨੂੰ ਜਾ ਕੇ ਜੋੜ ਦਿੰਦੇ ਨੇ 1849 ਦਾ ਜਿਹੜਾ ਸਾਡਾ ਮਿਸਡ ਲਿੰਕ ਸੀ, ਆਜ਼ਾਦੀ ਅਸੀਂ ਗਵਾਈ ਸੀ, ਔਰ ਉਹਦੀ ਆਵਾਜ਼ ਬਣ ਜਾਂਦੇ ਨੇ। ਸੋ ਇਸ ਲਿਹਾਜ਼ ਨਾਲ ਉਹ ਇਵੇਂ ਹੀ ਹੈ ਜਿਵੇਂ ਅਲਾਮਾ ਇਕਬਾਲ ਔਰ ਕਾਇਦੇ ਆਜ਼ਮ ਦਾ ਰੋਲ ਹੈ।
ਹਾਲਾਂਕਿ ਉਹਨਾਂ ਦੀ ਟਾਈਮਿੰਗ ਇੱਕੋ ਜਿਹੀ ਸੀ, ਇੱਕੋ ਵੇਲੇ ਹੀ ਉਹ ਉਭਰੇ। ਇੱਥੇ ਇਹ ਹੈ ਵੀ ਜਦੋਂ ਸਰ ਕਪੂਰ ਸਿੰਘ ਆਪਣੇ ਜ਼ਿੰਦਗੀ ਦੇ ਅਖੀਰਲੇ ਸਾਲਾਂ 'ਚ ਸੀ, ਬਿਮਾਰ ਹਾਲਤ ਚੱਲ ਰਹੇ ਸੀ, ਉਹਨਾਂ ਦੀ ਮੁਲਾਕਾਤ ਜ਼ਰੂਰ ਹੋਈ, ਲੇਕਿਨ ਸੰਤ ਭਿੰਡਰਾਂ ਵਾਲਿਆਂ ਨੇ ਆਪਣੇ ਤੌਰ ਦੇ ਉੱਤੇ ਫਿਰ ਕਿਵੇਂ ਉਸ ਮਾਹੌਲ ਨੂੰ ਸਿਰਜਿਆ ਜਿੱਥੇ ਕਿ ਸਿੱਖ ਆਜ਼ਾਦੀ ਦੀ ਗੱਲ ਸੈਂਟਰਲ ਨੁਕਤਾ ਬਣੀ। ਸੋ ਮੈਂ ਸਮਝਦਾ ਵੀ ਇਸ ਕਹਾਣੀ ਨੂੰ ਜਿੰਨੀ ਵਾਰ ਦੁਹਰਾਇਆ ਜਾਏਗਾ ਅਗਲੀਆਂ ਜਨਰੇਸ਼ਨਾਂ 'ਚ ਵੀ ਉਨਾ ਸਾਡਾ ਖਾਲਿਸਤਾਨ ਦਾ ਕੇਸ, ਸਿੱਖ ਰਾਜ ਦਾ ਕੇਸ ਪੁਖਤਾ ਹੋਏਗਾ। ਸੋ ਵੀਰ ਪਾਵਲਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੀ ਅਗਲੀ ਟਿੱਪਣੀ ਹੈ ਵੀਰ ਅਨੀਤ ਸਿੱਧੂ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਯੂ ਆਰ ਅ ਗ੍ਰੇਟ ਸਿੱਖ ਸੈਕੂਲਰ। ਜੀ ਡਾਕਟਰ ਸਾਹਿਬ। ਚਲੋ ਇਹਨਾਂ ਦਾ ਵੀਰ ਅਨੀਤ ਸਿੱਧੂ ਜੀ ਦਾ ਬਹੁਤ ਬਹੁਤ ਧੰਨਵਾਦ। ਉਹ ਸਾਨੂੰ ਮਹਾਨ ਸਮਝਦੇ ਨੇ। ਸਾਡੇ ਬਹੁਤ ਸਾਰੇ ਵੀਰ ਭੈਣਾਂ ਤਾਂ ਸਾਨੂੰ ਅੱਜ ਕੱਲ ਮਗਰ ਪਏ ਹੋਏ ਨੇ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਵੇਂ ਕਹਿ ਦਿੱਤਾ ਬੁਰਾ ਭਲਾ। ਪਰ ਮੇਰਾ ਇਹੀ ਯਤਨ ਹੁੰਦਾ ਹੈ ਕਿ ਜਿੰਨਾ ਕੁ ਅਸੀਂ ਸਮਝ ਸਕੇ ਸਿੱਖ ਫਿਲਾਸਫੀ ਨੂੰ, ਜਿਨ੍ਹਾਂ ਦਾ ਹੁਣੇ ਜ਼ਿਕਰ ਕੀਤਾ ਸਰ ਕਪੂਰ ਸਿੰਘ ਵਰਗੀ ਇੱਕ ਬਲੈਸਡ ਸੋਲ ਨੂੰ, ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਮਹਾਨ ਜਿਹੜੀ ਹੈ ਦਲੇਰੀ, ਚੈਲੰਜ, ਕੁਰਬਾਨੀ ਨੂੰ, ਉਹਦੇ ਚੋਂ ਅਸੀਂ ਕੁਝ ਸਾਂਝਾ ਕਰ ਲੈਂਦੇ ਹਾਂ, ਕੁਝ ਅਸੀਂ ਆਪਣੇ ਵੀਰ ਅਨੀਤ ਸਿੱਧੂ ਵਰਗੇ ਵੀਰਾਂ ਤੋਂ ਸਿੱਖਦੇ ਹਾਂ। ਇਸ ਤੋਂ ਵੱਧ ਕੇ ਅਸੀਂ ਕੁਝ ਨਹੀਂ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਵਡਿਆਈ ਸਤਿਗੁਰੂ ਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ, ਮੈਸੇਜ ਉੱਪਰ ਪਾਏ। ਹੁਣ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।